ਸ਼ੁਰੂਆਤ ਮੋਹਾਲੀ ਮੋਰਚੇ ਤੋਂ ਕਰਦੇ ਹਾਂ। ਕੌਮੀ ਇਨਸਾਫ ਮੋਰਚੇ ਤੇ ਭਾਈ ਬਲਵੰਤ ਸਿੰਘ ਰਾਜੋਆਣਾ ਨੇ ਵੱਡਾ ਬਿਆਨ ਦਿੱਤਾ। ਦੇਖੋ, ਰਾਜੋਆਣਾ ਨੇ ਜਿਹੜੀ ਗੱਲ ਕਹੀ ਹੈ ਉਹ ਮੋਰਚੇ ਤੋਂ ਆਪਣੇ ਆਪ ਨੂੰ ਲਹਿਦਾ ਕਰਨ ਵਾਲੀ ਗੱਲ ਹੈ। ਅੱਜ ਲਿਆਂਦਾ ਗਿਆ ਸੀਗਾ ਬਲਵੰਤ ਸਿੰਘ ਰਾਜੋਆਣਾ ਨੂੰ ਦੰਦ ਵਿਖਾਉਣ ਵਾਸਤੇ, ਤਾਂ ਕੁਝ ਕੁ ਮਤਲਬ ਕਿ ਲਮਹੇ, ਕੁਝ ਕੁ ਪਲ ਜਿਹੜੇ ਆ ਉਹੀ ਮਿਲੇ ਜਦੋਂ ਮੀਡੀਆ ਦੇ ਮੁਖਾਤਬ ਹੁੰਦੇ ਆ। ਇਹ ਗੱਲ ਰਾਜੋਆਣਾ ਨੇ ਕਹੀ ਕਿ ਵੇਖੋ, ਇਹ ਜਿਹੜਾ ਮੋਰਚਾ ਹੈ, ਇਸ ਮੋਰਚੇ ਦੇ ਨਾਲ ਮੇਰਾ ਕੋਈ ਤਾਲੁਕ ਨਹੀਂ ਹੈਗਾ, ਤੇ ਜਿਹੜੇ ਹੈਗੇ ਨੇ ਜਗਤਾਰ ਸਿੰਘ ਹਵਾਰਾ ਦੇ ਧਰਮੀ ਬਾਪੂ ਗੁਰਚਰਨ ਸਿੰਘ, ਉਹਨਾਂ ਨੇ ਕਿਹਾ ਕਿ ਮੈਨੂੰ ਲੈ ਕੇ ਜਿਹੜੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਬਹੁਤ ਘਟੀਆ ਪੱਧਰ ਦੀ ਹੈ। ਇਸ ਤੋਂ ਇਲਾਵਾ ਇਹ ਕਿਹਾ ਕਿ ਮੈਂ ਕਾਲੀ ਆ, ਕਾਲੀ ਰਹਾਂਗਾ। ਇਹ ਦੱਸ ਦੇਣ ਕਿ ਇਹ ਕਿਹੜੀਆਂ ਪਾਰਟੀਆਂ ਦੇ ਨੇ। ਨਾਲ ਅਮਰ ਸਿੰਘ ਚਾਹਲ ਬਾਰੇ ਆਖਿਆ ਕਿ ਚਾਹਲ ਏਜੰਸੀਆਂ ਦਾ ਬੰਦਾ ਹੈ। ਇੰਨੀ ਗੱਲ ਕਹਿਣ ਦੀ ਦੇਰ ਸੀ, ਫਿਰ ਸਾਰੇ ਪਾਸੇ ਖਬਰ ਤੇ ਚੱਲ ਰਹੀ ਸੀਗੀ। ਹਾਲਾਂਕਿ ਕੌਮੀ ਇਨਸਾਫ ਮੋਰਚਾ ਦਾ ਜਿਹੜਾ ਆਪਣਾ ਤੁਹਾਨੂੰ ਪਤਾ ਲੀਡਰਸ਼ਿਪ ਦਾ ਦਾਇਰਾ ਹੈ ਉਹ ਵੀ ਖਾਸਾ ਵੱਡਾ, ਤੇ ਉਹਦੇ ਵਿੱਚੋਂ ਵੀ ਕੁਝ ਪ੍ਰਤੀਕਰਮ ਆਏ। ਖਾਸ ਤੌਰ ਤੇ ਇੱਕ ਸੱਜਣ ਬੋਲ ਰਹੇ ਸਨ, ਮੈਂ ਉਹਨਾਂ ਦੀ ਬਾਈਟ ਸੁਣੀ ਹੈ, ਸ਼ਾਇਦ ਬਲਵਿੰਦਰ ਸਿੰਘ ਸਨ। ਉਹ ਕਹਿ ਰਹੇ ਸਨ ਕਿ ਸਾਨੂੰ ਅਕਾਲੀ ਹੋਣ ਤੇ ਐਤਰਾਜ਼ ਨਹੀਂ ਹੈ, ਐਤਰਾਜ਼ ਬਾਦਲ ਫੈਮਿਲੀ ਤੇ ਆ, ਜਿਨ੍ਹਾਂ ਤੁਹਾਡੀ ਭੈਣ ਨੂੰ, ਯਾਨੀ ਸਾਡੀ ਭੈਣ ਕਮਲਦੀਪ ਕੌਰ ਰਾਜੋਆਣਾ ਨੂੰ ਖਿਲਾਰ ਕੇ ਤੇ ਮੁੜ ਕੇ ਹਰਾ ਦਿੱਤਾ, 5ਵੇਂ ਨੰਬਰ ਤੇ ਆਏ ਨੇ। ਇਹ ਬੇਇੱਜ਼ਤੀ ਵਾਲੀ ਗੱਲ ਸੀਗੀ। ਤਾਂ ਖੈਰ, ਇਹ ਹੁਣ ਇਧਰੋਂ ਮਤਲਬ ਕਿ ਸਪਸ਼ਟਤਾ ਹੈ, ਤੇ ਉਹ ਉਧਰੋਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਲਜ਼ਾਮ ਲਾ ਗਏ ਨੇ। ਮਸਲਾ ਫਿਰ ਉੱਥੇ ਦਾ ਉੱਥੇ ਹੀ ਆ, ਕਿਉਂਕਿ ਜੇ ਤੁਸੀਂ ਦੇਖੋਗੇ ਤਾਂ ਜਿਹੜਾ ਮੋਰਚੇ ਦਾ ਬੈਨਰ ਬਣਿਆ ਹੋਇਆ ਜਾਂ ਫੋਟੋਆਂ ਲੱਗੀਆਂ ਹੋਈਆਂ, ਤਾਂ ਉਹਦੇ ਵਿੱਚ ਪਹਿਲੇ ਨੰਬਰ ਤੇ ਤਾਂ ਬਲਵੰਤ ਸਿੰਘ ਰਾਜੋਆਣਾ, ਬਲਵੰਤ ਸਿੰਘ ਰਾਜੋਆਣਾ ਆਪਣੇ ਆਪ ਪਾਸੇ, ਗੁਰਦੀਪ ਸਿੰਘ ਖੇੜਾ ਜੀ ਉਹ ਵੀ ਸਾਈਡ ਤੇ ਨੇ, ਪੈਰੋਲ ਕੱਟਣਾ ਹੈ, ਗੁਰਮੀਤ ਸਿੰਘ ਇੰਜੀਨੀਅਰ ਉਹ ਵੀ ਸਾਈਡ ਤੇ ਨੇ। ਤਾਂ ਓਵਰਆਲ ਜੇ ਤੁਸੀਂ ਦੇਖੋਗੇ ਤਾਂ ਅੱਜ ਵਾਲਾ ਸਾਰਾ ਘਟਨਾਕ੍ਰਮ ਹੈ ਜਿਹੜਾ, ਉਹ ਇਸ ਤਰ੍ਹਾਂ ਦਾ ਸੰਕੇਤ ਦੇ ਗਿਆ, ਜਾਂ ਕਹਿ ਲਓ ਕਿ ਇਸ਼ਾਰਾ ਦੇ ਗਿਆ ਕਿ ਸ਼ਾਇਦ ਮਤਲਬ ਕਿ ਬੰਦੀ ਸਿੰਘਾਂ ਦੇ ਵਿੱਚ ਵੀ ਜਿਹੜੀ ਧੜੇਬੰਦੀ ਹੈ ਨਾ, ਉਹਦੇ ਚ ਜਗਤਾਰ ਸਿੰਘ ਹਵਾਰਾ ਕਮੇਟੀ ਆ ਖਾਸ ਤੌਰ ਤੇ ਜਿਹੜੀ, ਕਿ ਬਈ ਇਹ ਮੋਰਚਾ ਉਹਨਾਂ ਦਾ ਹੀ ਆ। ਕਹਿਣ ਦਾ ਮਤਲਬ ਇਹ ਆ, ਹਾਲਾਂਕਿ ਜੇ ਟਾਈਮ ਮਿਲਦਾ, ਕਿਉਂਕਿ ਦੇਖੋ ਮਤਲਬ ਕਿ ਚੀਜ਼ਾਂ ਦਾ ਸੰਕੇਤਕ ਤੌਰ ਤੇ ਜਾਣਾ, ਵਾਹਨ ਦੇਖਣਾ ਪੈਂਦਾ ਕਿ ਕਿੱਧਰ ਨੂੰ ਜਾ ਰਿਹਾ ਹੈ ਮਾਮਲਾ। ਜੇ ਤਾਂ ਥੋੜਾ ਲੰਮਾ ਸਮਾਂ ਹੋਵੇ, ਗੱਲ ਜਿਹੜੀ ਹੈ ਹੋਰ ਸਪਸ਼ਟ ਹੁੰਦੀ ਹੈ। ਪਰ ਜਿੰਨਾ ਕੁ ਕਹਿ ਕੇ ਗਏ ਰਾਜੋਆਣਾ, ਤਾਂ ਉਹਦੇ ਵਿੱਚੋਂ ਤਾਂ ਇਹੀ ਸਾਫ਼ ਹੁੰਦਾ ਨਾ ਕਿ ਬਈ ਮੇਰਾ ਮੋਰਚੇ ਦੇ ਨਾਲ ਕੋਈ ਸੰਬੰਧ ਨਹੀਂ ਹੈ। ਖੈਰ, ਸਿੱਖਾਂ ਦੇ ਵਿੱਚ ਮਤਭੇਦ ਦੀ ਆਪਣੀ ਇੱਕ ਹਿਸਟਰੀ ਹੈ, ਨਸਲ ਕਾਲ ਤੋਂ ਹੀ ਤੁਰੀ ਆਉਂਦੀ ਹੈ, ਬਹੁਤ ਵਖਰੇਵੇਂ ਰਹਿੰਦੇ ਨੇ। ਪਰ ਹੁਣ ਤੁਸੀਂ ਇਹ ਦੇਖ ਲਓ ਕਿ ਬੰਦੀ ਸਿੰਘਾਂ ਦੀ ਸੂਚੀ ਦੇ ਵਿੱਚ ਜਿਹੜਾ ਸ਼ਖਸ ਮੌਜੂਦ ਹੈ ਉਹੀ ਮੋਰਚੇ ਦੇ ਨਾਲ ਸਹਿਮਤ ਨਹੀਂ ਹੈ, ਤਾਂ ਤੁਸੀਂ ਸੋਚ ਸਕਦੇ ਹੋ ਕਿ ਪੋਲੀਟੀਕਲ ਵਖਰੇਵੇਂ ਵੀ ਹੈਗੇ ਆ, ਸਿਆਸੀ ਵਖਰੇਵੇਂ ਜਿਨ੍ਹਾਂ ਨੂੰ ਆਪਾਂ ਕਹੀਏ, ਤਾਂ ਉਹ ਇਸ ਕਦਰ ਨੇ ਕਿ ਜਿਹੜਾ ਬਿਕੌਜ਼ ਜਿਹੜਾ ਇਹ ਮੰਤਵ ਹੈ ਇਸ ਵੇਲੇ, ਕਾਰਜ ਹੈ ਜਿਹੜਾ, ਉਹ ਹੀ ਕਿਤੇ ਨਾ ਕਿਤੇ ਪਾਸੇ ਹੈ, ਤਾਂ ਦੂਸਰੇ ਪਾਸੇ ਜਿਹੜੇ ਆਪਣੇ ਮਤਭੇਦ, ਆਪਣੇ ਜਿਹੜੇ ਵਿਚਾਰਕ ਵਖਰੇਵੇਂ ਨੇ, ਉਹ ਸਿਖਰ ਤੇ ਆ। ਖੈਰ, ਇਹ ਅੱਜ ਦੀ ਬਹੁਤ ਵੱਡੀ ਖਬਰ ਸੀਗੀ। ਇਹਦੇ ਤੇ ਬਹੁਤ ਸਾਰੀਆਂ ਡਿਬੇਟਾਂ ਵੀ ਹੋਈਆਂ, ਬਹੁਤ ਸਾਰੀ ਬਹਿਸ ਵੀ, ਮੁਬਾਹਿਸਾ ਵੀ ਛਿੜਿਆ। ਪਰ ਜੇ ਆਪਾਂ ਦੇਖੀਏ ਤਾਂ ਇਹਦੇ ਚ ਸਾਫ਼ ਹੈ ਕਿ ਚਲੋ ਹਰੇਕ ਬੰਦੇ ਦੀ ਆਪਣੀ ਇੱਕ ਚੋਣ ਹੁੰਦੀ ਹੈ। ਪਰ ਬਲਵੰਤ ਸਿੰਘ ਰਾਜੋਆਣਾ ਦਾ ਸਟੈਂਡ ਮਾੜਾ ਨਹੀਂ ਹੈ। ਠੀਕ ਹੈ, ਲੀਡਰਸ਼ਿਪ ਨੂੰ ਲੈ ਕੇ ਤਾਂ ਜੋ ਮਰਜ਼ੀ ਕਿਹਾ ਜਾ ਸਕਦਾ ਸੀ। ਕਿਉਂ? ਕਿਉਂਕਿ ਦੇਖੋ, ਫਾਂਸੀ ਦੇ ਤਖਤੇ ਤੋਂ ਬਚਾਉਣ ਵਾਲੇ ਕੌਣ ਸਨ, ਇਹ ਵੀ ਵੇਖਣਾ ਪਏਗਾ। ਅਕਾਲੀ ਦਲ ਨੇ ਉਸ ਵੇਲੇ ਰੋਲ ਅਦਾ ਕੀਤਾ, ਉਸ ਵੇਲੇ SGPC ਅੱਗੇ ਲੱਗੀ, ਤਾਂ ਇਹ ਪਟੀਸ਼ਨ ਜੀ ਦੀ ਹੁਣ ਆਪਾਂ ਚਰਚਾ ਵੀ ਕੀਤੀ ਸੀ ਬੀਤੇ ਦਿਨ, ਇਹ ਸਾਰੀ ਉੱਥੋਂ ਚੱਲੀ ਹੈ, ਕੇਸਰੀਆ ਲਹਿਰ। ਵੈਸੇ ਤਾਂ ਸਿੱਖ ਕੌਮ ਹੀ ਸਾਰੀ ਉਸ ਵੇਲੇ ਇੱਕ ਫਰੰਟ ਤੇ ਆ ਕੇ ਲੜੀ ਸੀਗੀ, ਬਹੁਤ ਏਕਾ ਦਿਖਾਇਆ ਸੀਗਾ, ਪਰ ਉਹਦੇ ਚ ਇਹਨਾਂ ਦਾ ਜਿਹੜਾ ਰੋਲ ਸੀਗਾ ਉਹ ਇਸ ਤਰ੍ਹਾਂ ਦਾ ਹੈਗਾ। ਤੇ ਉਸ ਤੋਂ ਬਾਅਦ ਤਾਂ ਫਿਰ ਇਹ ਖੁੱਲ ਕੇ ਹਮਾਇਤ ਚ ਆ ਗਏ ਸਨ। ਮੇਰੇ ਕਹਿਣ ਦਾ ਮਤਲਬ ਹੈ ਕਿ ਜ਼ਿਆਤੀ ਤੌਰ ਤੇ ਦੇਖੋਗੇ, ਠੀਕ ਹੈ, ਲੀਡਰਸ਼ਿਪ ਦੇ ਵਿੱਚ ਔਗਣ ਹੁੰਦੇ ਨੇ, ਲੀਡਰਸ਼ਿਪ ਦੇ ਵਿੱਚ ਕਮੀਆਂ ਹੁੰਦੀਆਂ ਨੇ, ਉਹਨਾਂ ਤੇ ਚਰਚਾਵਾਂ ਚੱਲਦੀਆਂ। ਪਰ ਬਲਵੰਤ ਸਿੰਘ ਰਾਜੋਆਣਾ ਆਪਣੇ ਹਿਸਾਬ ਕਿਤਾਬ ਨਾਲ ਉਹ ਠੀਕ ਨੇ। ਉਹ ਕਹਿੰਦੇ ਆ ਕਿ ਮੈਂ ਅਕਾਲੀ ਹਾਂ ਤੇ ਅਕਾਲੀ ਰਵਾਂਗਾ, ਤੇ ਮੇਰਾ ਬਾਪੂ ਸ੍ਰੀ ਗੁਰੂ ਗ੍ਰੰਥ ਸਾਹਿਬ ਹੈ, ਤੇ ਦੂਜਿਆਂ ਦਾ ਭਾਈ।
ਉਹਨਾਂ ਵਰਤ ਕੀ ਕਹਿਣਾ ਉਹਨਾਂ ਨੇ, ਮਤਲਬ ਕਿ ਜਿੰਨੀਆਂ ਕੋ ਗੱਲਾਂ ਉਹ ਸਪਸ਼ਟ ਕਰ ਸਕਦੇ ਸੀਗੇ ਤਾਂ ਉਹ ਕਰ ਗਏ ਨੇ। ਜੀ ਖੈਰ ਬਥੇਰਾ ਕੁਝ ਕਹਿ ਲੋ ਕਿ ਉਹ ਨਾ ਕਹਿੰਦੇ ਹੋਇਆ ਵੀ ਕਹਿ ਗਏ।